ਸਿਚੁਏਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਬਦਤਰ ਜਿਹੜੀ ਆ ਉਹ ਹੋ ਸਕਦੀ ਆ। ਸੋ 5 ਤੋਂ 10% ਤੱਕ ਚਾਈਨਾ ਵਾਲਿਆਂ ਨੇ ਟੈਰਿਫ ਜਿਹੜਾ ਆਲਰੇਡੀ ਲਾ ਦਿੱਤਾ। ਜਿੱਦਾਂ ਤੁਸੀਂ ਦੱਸਿਆ ਵੀ 400 ਪੁਆਇੰਟ ਤੱਕ ਜਿਹੜਾ ਆ ਉਹ ਮਾਰਕੀਟ ਆ ਆਲਰੇਡੀ ਉਹ ਡਿੱਗੀ ਹੋਈ ਆ। 450 ਪੁਆਇੰਟ ਦੇ ਉੱਤੇ ਜਿਹੜੀ ਉਹ ਡਿੱਗੀ ਹੋਈ ਆ। ਅਤੇ ਜਿਸ ਦੇ ਵਿੱਚ ਐਪਲ, ਸਿਟੀ ਗਰੁੱਪ, ਜਨਰਲ ਮੋਟਰ, ਗੂਗਲ, ਮਾਈਕਰੋਸੋਫਟ, ਕੀ ਟੈਕਨੋਲੋਜੀ ਵਾਲੀਆਂ ਅਤੇ ਕੀ ਸਾਰੀਆਂ ਚੀਜ਼ਾਂ ਸਾਰਿਆਂ ਦੇ ਵਿੱਚ ਜਿਹੜਾ ਘਾਟਾ ਆ ਉਹ ਦੇਖਣ ਨੂੰ ਮਿਲਿਆ ਹੋਇਆ ਆ। ਸੋ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਆ ਵੀ ਰਾਸ਼ਟਰਪਤੀ ਟਰੰਪ ਨੇ ਕਹਿ ਦਿੱਤਾ ਆ ਵੀ ਹੁਣ ਦੂਜੇ ਪਾਸੇ ਨੂੰ ਨਜ਼ਰ ਮਾਰੋ, ਰਾਤੋਂ ਰਾਤ ਤੱਕ ਕਿਸੇ ਦੇ ਕੋਲੋਂ ਵੀ ਚੀਜ਼ਾਂ ਬਦਲੀਆਂ ਨਹੀਂ ਜਾਣੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰੀਕੇ ਦੀਆਂ ਤੰਗੀਆਂ ਤਕਲੀਫਾਂ ਜਿਹੜੀਆਂ ਆਉਣਗੀਆਂ, ਖਾਸ ਕਰਕੇ ਇਸ ਹੌਲੀਡੇ ਸੀਜ਼ਨ ਦੇ ਵਿੱਚ ਇਹ ਕਰ ਰਹੇ ਆ। ਚਾਈਨਾ ਵਾਲਿਆਂ ਨੇ ਵੀ ਬਿਲਕੁਲ ਉਹ ਦੁੱਖ ਦੀ ਰਗ ਦੇ ਉੱਤੇ ਜਿਹੜਾ ਆ ਹੱਥ ਰੱਖਿਆ ਆ। ਉਹਨਾਂ ਨੂੰ ਪਤਾ ਆ ਵੀ ਹੁਣ ਸੀਜ਼ਨ ਜਿਹੜਾ ਅਜਿਹਾ ਆ ਰਿਹਾ ਆ ਅਮਰੀਕਾ ਦੇ ਵਿੱਚ ਜਿੱਥੇ ਕੰਜ਼ਿਊਮਰ ਨੇ ਬਹੁਤ ਜ਼ਿਆਦਾ ਖਰਚਾ ਕਰਨਾ ਹੁੰਦਾ ਆ ਅਤੇ ਜੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਇਨ ਦੀ ਐਂਡ ਉਹ ਦੇਖ ਰਹੇ ਆ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਵੋਟਰ ਬੇਸ ਆ ਉਸ ਨੂੰ ਹਿੱਟ ਕਰਕੇ ਉਹਨਾਂ ਦੇ ਨਾਲ ਤਰੀਕੇ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਵਾਲੀ ਇੱਕ ਹਿਸਾਬ ਦੀ ਜਿਹੜੀ ਉਹ ਗੱਲ ਆ ਉਹ ਕਰਨਾ ਚਾਹੁੰਦੇ ਨੇ। ਸੋ ਲੈਟਸ ਸੀ ਇਸ ਦੇ ਵਿੱਚ ਕੀ ਹੁੰਦਾ ਆ। ਅਨਫੋਰਚੂਨੇਟ ਪਾਰਟ ਆ ਪਰ ਅਨਐਕਸਪੈਕਟਡ ਕਹਿੰਦੇ ਆ ਇਹ ਨਹੀਂ ਸੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਇੱਕ ਡੇਵਿਡ ਕੋਚ ਆ ਅਮਰੀਕਾ ਦੇ ਸਭ ਤੋਂ ਵੱਡੇ ਇੱਕ ਵਿਲੀਨੀਅਰ ਜਿਹੜੇ ਕਿ ਕੰਜ਼ਰਵੇਟਿਵ ਗਰੁੱਪਸ ਨੂੰ ਹੈਲਪ ਵੀ ਕਰਦੇ ਸੀ, ਉਹਨਾਂ ਦੀ ਅੱਜ ਜਿਹੜੀ ਆ ਮੌਤ ਹੋ ਗਈ ਹੈਗੀ ਆ। ਡੇਵਿਡ ਕੋਚ ਜਿਹੜੇ ਲਾਰਜੈਸਟ ਪ੍ਰਾਈਵੇਟ ਬਿਜ਼ਨਸ ਦੇ ਓਨਰ ਸੀ USA ਦੇ ਵਿੱਚ, ਅਤੇ ਨਾਲ ਉਹਨਾਂ ਦਾ ਜਿਹੜਾ ਬ੍ਰਦਰ ਆ ਚਾਰਲਸ, ਉਹ ਹਮੇਸ਼ਾ ਹੀ ਕਹਿੰਦੇ ਕੰਜ਼ਰਵੇਟਿਵ ਗਰੁੱਪਸ ਜਿਹੜੇ ਆ ਉਹਨਾਂ ਨੂੰ ਸਪੋਰਟ ਕਰਦਾ ਸੀ ਅਮਰੀਕਨ ਪੋਲੀਟਿਕਸ ਨੂੰ ਰੀਸ਼ੇਪ ਕਰਨ ਦੇ ਲਈ। ਅੱਜ ਉਹਨਾਂ ਦੀ ਮੌਤ ਹੋਈ ਆ। 27 ਸਾਲ ਪਹਿਲਾਂ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਦੀ ਜਿਹੜੀ ਬਿਮਾਰੀ ਦੱਸੀ ਗਈ ਸੀ, ਪਰ ਕਹਿੰਦੇ ਵੀ ਟੌਪ ਨੌਚ ਬ੍ਰਿਲੀਅੰਟ ਡਾਕਟਰਸ ਅਤੇ ਸਟੇਟ ਆਫ ਦਾ ਆਰਟ ਮੈਡੀਕੇਸ਼ਨਸ ਅਤੇ ਉਹ ਲੈ ਕੇ ਇੰਨਾ ਲੰਮਾ ਸਮਾਂ ਜਿਹੜਾ ਆ ਉਹ ਜੀ ਸਕੇ ਹੈਗੇ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਪਾਂ ਇਕੋਨਮੀ ਦੀ ਗੱਲ ਤਾਂ ਦੱਸ ਹੀ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਟਰੇਡ ਵਾਰ ਆ ਉਹ ਰਾਸ਼ਟਰਪਤੀ ਟਰੰਪ ਦਾ ਜਿਹੜਾ ਚਲਾਇਆ ਹੋਇਆ ਟਰੇਡ ਵਾਰ ਚਾਈਨਾ ਦੇ ਨਾਲ ਉਹ ਅਮਰੀਕਾ ਦੇ ਉੱਤੇ ਜਿਹੜਾ ਭਾਰ ਬਣ ਕੇ ਜਿਹੜਾ ਟੁੱਟਦਾ ਜਾ ਰਿਹਾ ਆ। ਉਸੇ ਸਿਲਸਿਲੇ ਦੇ ਵਿੱਚ ਜਿਹੜੇ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਆ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਜਿਹੜੀ ਉਹਨਾਂ ਨੇ ਕਹਿ ਲਓ ਵੀ ਇੱਕ ਗੱਲਬਾਤ ਜਿਹੜੀ ਉਹਨਾਂ ਦੀ ਕੜਿੱਕੀ ਆ ਉਹ ਤਣੀ ਆ। ਅਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਪਾਵਲ ਜਿਹੜੇ ਹੈਗੇ ਆ, ਜਰੋਮ ਪਾਵਲ ਆ, ਉਹ ਕਹਿ ਰਹੇ ਨੇ ਵੀ ਕੋਈ ਰੂਲ ਬੁੱਕ ਨਹੀਂ ਹੈਗੀ ਟਰੇਡ ਵਾਰ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਆ। ਅਤੇ ਕਹਿੰਦੇ ਵੀ ਉਹ ਆਪਣੇ ਹਿਸਾਬ ਦੇ ਨਾਲ ਇਕੋਨਮੀ ਨੂੰ ਸਸਟੇਨ ਕਰਨ ਦੇ ਲਈ ਆਪਣੇ ਹਿਸਾਬ ਦੇ ਨਾਲ ਫੈਸਲੇ ਜਿਹੜੇ ਆ ਉਹ ਲੈਂਦੇ ਰਹਿਣਗੇ। ਰਾਸ਼ਟਰਪਤੀ ਟਰੰਪ ਚਾਹੁੰਦੇ ਆ ਵੀ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੇ ਫੈਡਰਲ ਰਿਜ਼ਰਵ ਵਾਲੇ ਆ ਉਹ ਕੰਮ ਕਰਦੇ ਰਹਿਣ। ਦੇ ਜ਼ਿਕਰਯੋਗ ਗੱਲ ਹੈਗੀ ਜਿਹੜੀ ਫੈਡਰਲ ਰਿਜ਼ਰਵ ਉਹ ਇੱਕ ਆਜ਼ਾਦ ਇੰਡੀਪੈਂਡੈਂਟ ਸੰਸਥਾ ਹੈਗੀ ਹੈ, ਗੌਰਮੈਂਟ ਦੇ ਜਿਹੜੇ ਆ ਉਹ ਅਖਤਿਆਰ ਤੋਂ ਬਾਹਰ ਇੱਕ ਹਿਸਾਬ ਦੇ ਨਾਲ ਰਹਿੰਦੀ ਆ। ਅਤੇ ਉਹ ਚਾਹੁੰਦੇ ਆ ਵੀ ਰਾਸ਼ਟਰਪਤੀ ਟਰੰਪ ਵੀ ਜਿਹੜੇ ਇੰਟਰਸਟ ਰੇਟ ਆ ਉਹ ਜਿਹੜੇ ਕਿਤੇ ਨਾ ਕਿਤੇ ਆ ਹੋਰ ਜ਼ਿਆਦਾ ਉਹ ਘਟਾਏ ਜਾਣ। ਪਰ ਕਹਿੰਦੇ ਜਿੰਨੇ ਵੀ ਜਿਹੜੇ ਆਰਥਿਕ ਮਾਹਰ ਨੇ ਉਹ ਕਹਿੰਦੇ ਨੇ ਵੀ ਰਿਸੈਸ਼ਨ ਆਉਣ ਤੋਂ ਪਹਿਲਾਂ ਜਿਹੜੇ ਇਹ ਕਦਮ ਚੁੱਕੇ ਜਾ ਰਹੇ ਨੇ ਉਹ ਜੇ ਪਹਿਲੋਂ ਹੀ ਜਿਹੜੇ ਤੁਸੀਂ ਉਹ ਚੱਕੋਗੇ ਤਾਂ ਰਿਸੈਸ਼ਨ ਮੌਕੇ ਫਿਰ ਕੀ ਕੀਤਾ ਜਾਊਗਾ ਜੇ ਰਿਸੈਸ਼ਨ ਉਹ ਆ ਜਾਊਗੀ। ਸੋ ਕਹਿੰਦੇ ਇਹ ਜਿਹੜੇ ਡਾਇਰ ਜਿਹੜੇ ਸਿਚੁਏਸ਼ਨਸ ਹੁੰਦੀਆਂ ਜਦੋਂ ਰਿਸੈਸ਼ਨ ਵਗੈਰੀ ਚੀਜ਼ ਆ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਉਹ ਦੇਖਿਆ ਜਾਂਦਾ ਆ ਵੀ ਇੱਦਾਂ ਦੇ ਜਿੱਦਾਂ ਫੈਡਰਲ ਪੇਰੋਲ ਟੈਕਸ ਕੱਟ ਜਿਹੜੇ ਕਰਨੇ ਆ ਇਹ ਉਸ ਮੌਕੇ ਦੇ ਉੱਤੇ ਕਰਨੇ ਚਾਹੀਦੇ ਆ। ਅਤੇ ਜਾਂ ਫਿਰ ਜਿਹੜੇ ਇੰਟਰਸਟ ਰੇਟ ਨੂੰ ਲਗਾਤਾਰ ਜਿਹੜਾ ਉਹ ਘਟਾਉਣਾ ਆ ਫਿਰ ਉਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਸਮੇਂ ਦੇ ਵਿੱਚ ਕਰਨਾ ਆ। ਅਤੇ ਜੇ ਰਿਸੈਸ਼ਨ ਨੂੰ ਆਉਣ ਤੋਂ ਪਹਿਲਾਂ ਹੀ ਤੁਸੀਂ ਇਹ ਕਦਮ ਚੱਕ ਲਏ ਤਾਂ ਉਦੋਂ ਕਰਨ ਦੇ ਲਈ ਫਿਰ ਕੁਛ ਬਚੂਗਾ ਨਹੀਂ, ਉਦੋਂ ਸਿਚੁਏਸ਼ਨ ਹੋਰ ਬੈਡ ਜਿਹੜੀ ਉਹ ਹੋ ਜਾਊਗੀ। ਸੋ ਪਾਵਲ ਨੇ ਉੱਦਾਂ ਕਿਹਾ ਵੀ ਜਿਹੜੀ ਇਕੋਨਮੀ ਆ ਉਹ ਆਪਣੇ ਗੋਲਸ ਦੇ ਬਿਲਕੁਲ ਨਜ਼ਦੀਕ ਹੈਗੀ ਆ। ਅਜੇ ਸਟੇਬਿਲਿਟੀ ਪ੍ਰਾਈਸ ਦੀ ਸਟੇਬਿਲਿਟੀ ਅਤੇ ਫੁੱਲ ਇੰਪਲੋਇਮੈਂਟ ਜਿਹੜੀ ਉਹ ਚੱਲ ਰਹੀ ਆ। ਇੱਕ ਪਾਸੇ ਤਾਂ ਆਪ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਰਹਿੰਦੇ ਆ ਵੀ ਜਿੰਨਾ ਇਕੋਨਮੀ ਮੈਂ ਉੱਤੇ ਲੈ ਕੇ ਗਿਆ ਅਤੇ ਜਿੰਨੀ ਇੰਪਲੋਇਮੈਂਟ ਮੇਰੇ ਕਾਰਜਕਾਲ ਦੇ ਦੌਰਾਨ ਆਈ ਆ, ਸੋ ਉਹਨਾਂ ਨੂੰ ਫਿਰ ਕੋਈ ਨਹੀਂ ਬਹੁਤੀ ਡਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੋਣੀ ਚਾਹੀਦੀ
ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਐਮਾਜ਼ੋਨ ਜੰਗਲ ਹੈਗੇ ਆ ਬ੍ਰਾਜ਼ੀਲ ਦੇ ਵਿੱਚ, ਉੱਥੇ ਬਹੁਤ ਜ਼ਿਆਦਾ ਅੱਗਾਂ ਲੱਗੀਆਂ ਆ। ਸਾਇੰਟਿਸਟ ਇਹ ਕਹਿੰਦੇ ਆ ਵੀ ਐਮਾਜ਼ੋਨ ਜੰਗਲ ਜਿਹੜੇ ਆ ਉਹ ਕਾਰਬਨ ਦੇ ਸ਼ੱਕਰ ਹੈਗੇ। ਬਹੁਤ ਜਿਹੜੀ ਦੁਨੀਆ ਆ ਉਸ ਨੂੰ ਇਹਨਾਂ ਜੰਗਲਾਂ ਨੇ ਬਚਾਇਆ ਹੋਇਆ ਆ, ਪਰ ਪਿਛਲੇ ਦਿਨਾਂ ਤੋਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ, ਅਤੇ ਉਹਦਾ ਮੇਨ ਕਾਰਨ ਕਹਿੰਦੇ ਆ ਵੀ ਲੋਕ ਮੀਟ ਜ਼ਿਆਦਾ ਖਾਂਦੇ ਆ। ਬ੍ਰਾਜ਼ੀਲ ਕਹਿੰਦੇ ਦੁਨੀਆ ਦਾ ਨੰਬਰ 1 ਜਿਹੜਾ ਐਕਸਪੋਰਟਰ ਬਣਿਆ ਹੋਇਆ ਆ ਬੀਫ ਦਾ। ਸੋ ਜਿਹੜੀਆਂ ਹੁਣ ਉੱਥੇ ਅੱਗਾਂ ਵੀ ਲੱਗੀਆਂ, ਉਹ ਜਿਹੜੇ ਲੌਗਰਸ ਅਤੇ ਰੈਂਚਰਸ ਹੈਗੇ ਆ ਉਹ ਬਹੁਤ ਸਾਰੇ ਜੰਗਲਾਂ ਨੂੰ ਕੱਟ ਰਹੇ ਆ ਤਾਂ ਕਿ ਜਿਹੜੀਆਂ ਗਾਈਆਂ ਹੈਗੀਆਂ, ਜਿਹੜੇ ਪਸ਼ੂ ਹੈਗੇ ਆ, ਉਹਨਾਂ ਦੇ ਲਈ ਜਿਹੜੇ ਆ ਖੇਤ ਬਣਾਏ ਜਾ ਸਕਣ। ਜਿਹੜੀ ਬ੍ਰਾਜ਼ੀਲ ਦੀ ਪੋਪੂਲਿਸਟ ਪ੍ਰੋ ਬਿਜ਼ਨਸ ਗਵਰਨਮੈਂਟ ਹੈਗੀ ਆ, ਉਹਦਾ ਪ੍ਰੈਜ਼ੀਡੈਂਟ ਜਿਹੜਾ ਆ ਉਹ ਉੱਥੇ ਦੀ ਕੰਟਰੀ ਦੀ ਕਹਿੰਦੇ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਆ ਬੀਫ ਕਾਕਸ, ਉਹਦਾ ਜਿਹੜਾ ਸਪੋਰਟਰ ਹੈਗਾ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੰਗਲ ਕੱਟੇ ਗਏ ਹੈਗੇ ਆ, ਜਿਨ੍ਹਾਂ ਦੀ ਜਗ੍ਹਾ ਘਾਹ ਲਾਇਆ ਗਿਆ ਤਾਂ ਕਿ ਪਸ਼ੂਆਂ ਨੂੰ ਚਾਰਾ ਦਿੱਤਾ ਜਾਵੇ, ਪਰ ਉਹ ਕੱਟਣ ਦੇ ਨਾਲ ਜਿਹੜੇ ਜਾਣ ਬੁੱਝ ਕੇ ਜਿਹੜੇ ਜੰਗਲ ਕੱਟ ਰਹੇ ਆ ਉਹ ਅੱਗਾਂ ਲਾ ਰਹੇ ਆ, ਜਿਹਦੇ ਨਾਲ ਕਹਿੰਦੇ ਭਈ ਗਲੋਬਲੀ ਜਿਹੜਾ ਕਲਾਈਮੇਟ ਦੇ ਉੱਤੇ ਇੰਨਾ ਜ਼ਿਆਦਾ ਅਸਰ ਪਊਗਾ ਆਉਣ ਵਾਲੇ ਸਾਲਾਂ 'ਚ, ਤੁਹਾਨੂੰ ਪਤਾ ਲੱਗੂਗਾ। ਅਤੇ ਜੇ ਦੱਸਦੇ ਜਾਈਏ, ਕਹਿੰਦੇ ਬ੍ਰਾਜ਼ੀਲ ਦੇ ਵਿੱਚ 1.64 ਮਿਲੀਅਨ ਟਨ ਜਿਹੜੀ ਬੀਫ ਆ ਉਹ ਬ੍ਰਾਜ਼ੀਲ ਤੋਂ ਸ਼ਿਪ ਹੁੰਦੀ ਆ ਹੋਰ ਮੁਲਕਾਂ ਨੂੰ, ਜਿਹੜੀ ਕਿ $6.57 ਬਿਲੀਅਨ ਜਿਹੜਾ ਆ ਰੈਵਨਿਊ ਜਿਹੜਾ ਆ ਬ੍ਰਾਜ਼ੀਲ ਦੇ ਲਈ ਲੈ ਕੇ ਆਉਂਦੀ ਆ। ਪਰ ਉਹਦੇ ਨਾਲ ਜਿਹੜਾ ਸਾਡਾ ਇਨਵਾਇਰਮੈਂਟ ਆ ਉਹ ਜਿਹੜਾ ਪੂਰੀ ਤਰ੍ਹਾਂ ਉਹ ਖਤਮ ਕਰਨ 'ਤੇ ਆਏ ਹੋਏ ਆ। ਜੀ ਟ੍ਰੋਪੀਕਲ ਟਰੰਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਬ੍ਰਾਜ਼ੀਲ ਦਾ ਬੋਲਸੋਨਾਰੋ, ਉਸ ਨੇ ਕਹਿੰਦੇ ਆ ਵੀ ਉਹਦੇ ਕੱਲ੍ਹ ਇੱਕ ਡਾਕੂਮੈਂਟ ਉਸ ਦਾ ਲੀਕ ਹੋਇਆ ਸੀ, ਜਿਸ ਦੇ ਵਿੱਚ ਕਹਿੰਦੇ ਵੀ ਉਸ ਦੇ ਕਾਫੀ ਭੈੜੇ ਖਿਆਲਾਤ ਹੈਗੇ ਨੇ ਇਸ ਰੇਨ ਫੋਰੈਸਟ ਨੂੰ ਲੈ ਕੇ। ਬਹੁਤ ਸਾਰੇ ਰੀਸੋਰਸਿਸ ਵੀ ਜਿਹੜੇ ਉੱਥੇ ਉਹ ਹੋਣਗੇ, ਪਰ ਇਹ ਅੱਗਾਂ ਲਾ ਕੇ ਸਾਰਾ ਕੁਛ ਕਰਕੇ ਤਾਂ ਉਹ ਸਾਰੇ ਰੀਸੋਰਸਿਸ ਨੂੰ ਹਥਿਆਉਣਾ ਜਿਹੜਾ ਉਹ ਕਿਤੇ ਨਾ ਕਿਤੇ ਚਾਹੁੰਦੇ ਨੇ। ਅਤੇ ਇਹਨਾਂ ਨੂੰ ਤਾਂ ਇਹ ਤਾਂ ਸਪਸ਼ਟ ਹੀ ਆ ਵੀ ਇਹ ਜਿਹੜੇ ਖਾਸ ਕਰਕੇ ਫਾਰ ਰਾਈਟ ਵਾਲੇ ਆ, ਇਹਨਾਂ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈਗੀ ਵੀ ਜਿਹੜਾ ਧਰਤੀ ਆ ਉਸ ਦੇ ਵਿੱਚ ਕੋਈ ਰਵੇ ਕੋਈ ਨਾ ਰਵੇ, ਕੋਈ ਸੁਥਰਾ ਘੋਲ ਪਤਾਸੇ ਪੀਵੇ। ਇਹਨਾਂ ਨੂੰ ਸਿਰਫ ਤਾਂ ਆਪੋ ਆਪਣੇ ਜਿਹੜੇ ਇਸ ਟਾਈਮ ਡਾਲਰਾਂ ਦੀ ਜਿਹੜੀ ਉਹ ਪਈ ਹੋਈ ਆ। ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਮੈਕਰੋਨ, ਉਸ ਨੇ ਜਿਹੜਾ ਐਮਾਜ਼ੋਨ ਰੇਨ ਫੋਰੈਸਟ ਦੇ ਵਿੱਚ ਲੱਗੀਆਂ ਅੱਗਾਂ ਆ ਉਸ ਨੂੰ ਇੱਕ ਅੰਤਰਰਾਸ਼ਟਰੀ ਜਿਹੜਾ ਕ੍ਰਾਈਸਿਸ, ਇੰਟਰਨੈਸ਼ਨਲ ਕ੍ਰਾਈਸਿਸ ਜਿਹੜਾ ਆ ਉਹ ਆਖਿਆ ਆ। ਸੋ ਦੇਖਦੇ ਹਾਂ ਵੀ ਇਸ ਦੇ ਉੱਤੇ ਕੀ ਹੋਊਗਾ। ਪਰ ਉੱਥੋਂ ਦੀ ਸਰਕਾਰ ਨੇ ਜਿਹੜਾ ਇੱਕ ਵੀ ਉਹਨਾਂ ਦੇ ਕੰਨ ਦੇ ਉੱਤੇ ਕਹਿੰਦੇ ਜੂਨ ਹੀ ਜਿਹੜੀ ਉਹ ਸਰਕੀ। ਸੋ ਕੁਛ ਉਸ ਦੇ ਪ੍ਰਤੀ ਉਹ ਕੋਈ ਸੰਜੀਦਾ ਜਿਹੜੇ ਉਹ ਨਹੀਂ ਹੈਗੇ, ਉਹ ਨਸ਼ਟ ਹੋਣ ਵੱਲ ਨੂੰ ਹੀ ਜਿਹੜਾ ਉਹਨਾਂ ਦਾ ਬਹੁਤਾ ਧਿਆਨ ਲੱਗਾ ਹੋਇਆ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਖਬਰਾਂ ਕੀਤੀਆਂ ਸੀ ਵੀ ਜਿਹੜੀ ਇਕੋਨਮੀ ਦੇ ਉੱਤੇ ਬਹੁਤ ਅਸਰ ਪੈ ਰਿਹਾ, ਵੀ ਰਿਸੈਸ਼ਨ ਜਲਦੀ ਆ ਸਕਦਾ ਆ, ਉਹਨੂੰ ਦੇਖਦੇ ਹੋਏ ਜਿਹੜੀ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਹੈਗੇ ਜੇਰੋਮੀ ਪੋਵੈਲ, ਉਹਨਾਂ ਨੇ ਅੱਜ ਸਵੇਰੇ ਕਹਿੰਦੇ ਸਿਗਨਲ ਕੀਤਾ ਆ ਉਹ ਪਈ ਇੰਟਰਸਟ ਰੇਟ ਜਿਹੜੇ ਹੋਰ ਉਹ ਕੱਟੇ ਜਾ ਸਕਦੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹਨਾਂ ਨੂੰ ਘੱਟੋ ਘੱਟ 1% ਪਰਸੈਂਟੇਜ ਪੁਆਇੰਟ ਜਿਹੜਾ ਆ ਇੰਟਰਸਟ ਰੇਟ ਕੱਟਣਾ ਚਾਹੀਦਾ ਤਾਂ ਕਿ ਜਿਹੜੀ ਇਕੋਨਮੀ ਆ ਇਸ ਤਰ੍ਹਾਂ ਚੱਲਦੀ ਰਹੇ। ਹੁਣ ਲੇਟਲੀ ਜਿਸ ਤਰ੍ਹਾਂ $75 ਬਿਲੀਅਨ ਦੀਆਂ US ਦੀ ਗੁਡਸ ਦੇ ਉੱਤੇ ਜਿਹੜਾ ਟੈਰਿਫ ਚਾਈਨਾ ਵੱਲੋਂ ਲਾਇਆ ਗਿਆ ਆ, ਸੋ ਉਹਨੂੰ ਦੇਖਦੇ ਹੋਏ ਮੈਨੂੰ ਲੱਗਦਾ ਵੀ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹ ਜਲਦੀ ਹੀ ਜਿਹੜਾ ਹੋਰ ਇੰਟਰਸਟ ਰੇਟ ਜਿਹੜਾ ਕੱਟ ਕਰੇਗਾ ਤਾਂ ਕਿ ਇਕੋਨਮੀ ਠੀਕ ਚੱਲਦੀ ਰਹੇ। ਜੀ ਤਾਂ ਅਗਲੀ ਜਿਹੜੀ ਗੱਲ ਕਰਦੇ ਹਾਂ, ਇਲੀਨੋਇਸ ਸੂਬੇ ਨੇ ਅੱਜ ਇੱਕ ਕਹਿੰਦੇ ਆ ਵੀ ਲਾਅ ਪਾਸ ਕੀਤਾ ਜਿਸ ਦੇ ਵਿੱਚ ਟੀਚਰਸ ਦੀ ਮਿਨੀਮਮ ਸੈਲਰੀ ਉਸ ਨੂੰ ਵਧਾ ਕੇ ਜਿਹੜਾ $40,000 ਦੇ ਉੱਤੇ ਰੱਖੀ ਆ। ਤੁਸੀਂ ਦੇਖ ਲਓ ਵੀ ਸਾਲ ਦੀ $40,000 ਦੀ ਸੈਲਰੀ ਤੋਂ ਘੱਟ ਦੇ ਉੱਤੇ ਜਿਹੜੇ ਪਹਿਲਾਂ ਇਲੀਨੋਇਸ ਦੇ ਵਿੱਚ ਜਿਹੜੇ ਟੀਚਰ ਆ ਉੱਥੇ ਕੰਮ ਉਹ ਕਰ ਰਹੇ ਸੀ। ਉੱਥੋਂ ਦੇ ਗਵਰਨਰ JB ਪ੍ਰਿਟਸਕਰ ਜਿਹੜੇ ਆ ਉਹਨਾਂ ਨੇ ਅੱਜ ਇਸ ਲੈਜਿਸਲੇਸ਼ਨ ਨੂੰ ਜਿਹੜਾ ਆ ਦਸਤਖਤ ਕਰਕੇ ਕਾਨੂੰਨ ਜਿਹੜਾ ਉਹ ਬਣਾ ਦਿੱਤਾ ਆ। 2023 ਸਨ ਤੱਕ ਜਿਹੜੀ ਆ ਇਹ 40,000 ਜਿਹੜੀ ਸੈਲਰੀ ਆ ਇਲੀਨੋਇਸ ਦੀ ਉਹ ਹੋ ਜਾਵੇਗੀ। ਆਲਰੇਡੀ ਜਿਹੜੀ ਸਿਚੁਏਸ਼ਨ ਆ ਉੱਥੇ ਕੋਈ ਬਹੁਤੀ ਜਿਹੜੀ ਉਹ ਚੰਗੀ ਨਹੀਂ ਸੀ ਉਹ ਚੱਲ ਰਹੀ। ਹਾਊਸ ਬਿੱਲ 2078 ਦੇ ਮੁਤਾਬਕ ਇਲੀਨੋਇਸ ਸਕੂਲ ਕੋਡ ਦੇ ਵਿੱਚ ਇਹ ਅਮੈਂਡਮੈਂਟ ਆ
ਉਹ ਲਿਆਂਦੀ ਗਈ ਆ। ਸੋ ਇਸ ਟਾਈਮ ਜਿਹੜੇ ਫੁੱਲ ਟਾਈਮ ਟੀਚਰ ਆ ਉਹਨਾਂ ਦੀ ਮਿਨੀਮਮ ਸੈਲਰੀ $32,000 ਆ। ਸੋ ਅਗਲੇ ਸਾਲ ਜਿਹੜੀ ਇਸੇ ਤਰੀਕੇ ਦੇ ਨਾਲ ਵਧਾ ਕੇ ਉਸ ਨੂੰ 34,000, ਫਿਰ 37,000 ਅਤੇ ਫਿਰ 2023 ਸਕੂਲ ਈਅਰ ਦੇ ਵਿੱਚ ਜਿਹੜੀ ਆ ਉਹ 23-24 ਦੇ ਵਿੱਚ ਜਿਹੜੀ 40,000 ਉਹ ਕਰ ਦਿੱਤੀ ਜਾਵੇਗੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ 24 ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਨ ਕਰ ਰਹੇ ਸੀ, ਜਿਹਦੇ ਵਿੱਚੋਂ ਇੱਕ ਕੈਂਡੀਡੇਟ ਅੱਗੇ ਆਉਣਾ ਸੀ। 2 ਕੈਂਡੀਡੇਟ ਪਹਿਲਾਂ ਹੀ ਜਿਹੜੇ ਆ ਉਹ ਡਰੋਪ ਕਰ ਗਏ ਹੈਗੇ ਆ, ਜਿਨ੍ਹਾਂ ਵਿੱਚ ਸਾਡੇ ਬੇ ਏਰੀਏ ਤੋਂ ਇੱਕ ਕਾਂਗਰਸਮੈਨ ਐਰਿਕ ਸਵੈਲਵੈਲ ਵੀ ਸੀ। ਹੁਣ ਇਸੇ ਤਰ੍ਹਾਂ ਇੱਕ ਹੋਰ ਨਿਊ ਮੈਸੇਚਿਊਸਟਸ ਦੇ ਰਿਪਰੈਜ਼ੈਂਟੇਟਿਵ ਜਿਹੜੇ ਆ ਸੇਥ ਮੋਲਟਨ, ਉਹ ਵੀ ਅੱਜ ਜਿਹੜੀ ਆ ਇਸ ਰੇਸ ਦੇ ਵਿੱਚੋਂ ਡਰੋਪ ਆਊਟ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਜਿਹੜਾ ਆ ਓਵਰਆਲ ਉਹ ਕਹਿੰਦੇ ਵੀ ਮੈਨੂੰ 5% ਤੋਂ ਘੱਟ ਜਿਹੜੀਆਂ ਵੋਟਸ ਮਿਲ ਰਹੀਆਂ ਸੀਗੀਆਂ ਜੋ ਸਰਵੇਜ਼ ਹੋਏ ਸੀ। ਸੋ ਹੁਣ ਜਿਹੜੀ ਆ ਲੇਟੈਸਟ ਜਿਹੜੇ ਹੈਗੇ ਆ 21 ਦੇ ਕਰੀਬ ਜਿਹੜੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਜਿਹੜੇ ਕੈਂਡੀਡੇਟਸ ਆ ਉਹ ਰਨ ਕਰ ਰਹੇ ਆ, ਜਿਨ੍ਹਾਂ ਦੇ ਵਿੱਚੋਂ ਮੇਨ ਜੇ ਦੇਖਿਆ ਜਾਵੇ ਹੁਣ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਹੈਗੇ ਆ ਸਾਊਥ ਵੈਂਡ ਇੰਡੀਆਨਾ ਤੋਂ, ਮੇਅਰ ਪੀਟ ਬੁਟੀਗ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ, ਬਰਮੰਟ ਤੋਂ ਸੈਨੇਟਰ ਬਰਨੀ ਸੈਂਡਰਸ, ਮੈਸਾਚਿਊਸੇਟਸ ਤੋਂ ਸੈਨੇਟਰ ਐਲਿਜ਼ਾਬੈਥ ਬੈਰਨ ਜਿਹੜੇ ਆ ਇਹ ਜਿਹੜੇ ਆ ਕਾਫੀ ਲੀਡ ਕਰ ਰਹੇ ਆ, 4 ਦੇ ਕਰੀਬ ਆ। ਹੁਣ ਦੇਖੋ ਇਹਨਾਂ ਦੇ ਵਿੱਚੋਂ ਜਿਹੜਾ ਕਿਹੜਾ ਕੈਂਡੀਡੇਟ ਅੱਗੇ ਆਉਂਦਾ ਹੈਗਾ। ਜੀ, ਅਗਲੀ ਗੱਲ ਕਰਦੇ ਹਾਂ। FBI ਨੇ ਕਹਿੰਦੇ ਆ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਛਾਪੇਮਾਰੀ ਕਰਕੇ ਜਿਹੜਾ ਇੱਕ ਜਿਹੜਾ ਆਪਣਾ ਉਹਨਾਂ ਨੇ ਕੀਤਾ ਸੀਗਾ, ਅਤੇ ਉਸ ਦੇ ਵਿੱਚ 80 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜਾ ਮਨੀ ਲਾਂਡਰਿੰਗ ਦੀ ਜਿਹੜੀ ਸਕੀਮ ਆ ਉਹ ਜਿਹੜੀ ਚੱਲ ਰਹੀ ਸੀਗੀ। FBI ਦੇ ਜਿਹੜੇ ਬ੍ਰਾਇਨ ਟਾਫ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਕੱਲ੍ਹ ਜਿਹੜੀ ਕਹਿੰਦੇ ਉਹ ਜਾਣਕਾਰੀ ਦੇ ਰਹੇ ਸੀ। ਕਹਿੰਦੇ ਵੀ ਇੱਕ ਜਾਪਾਨੀ ਔਰਤ US ਆਰਮੀ ਕੈਪਟਨ ਜਿਹੜਾ ਕਿ ਸੀਰੀਆ ਦੇ ਵਿੱਚ ਸਟੇਸ਼ਨ ਸੀਗਾ, ਔਨਲਾਈਨ ਉਹਨਾਂ ਦੀ ਗੱਲਬਾਤ ਸ਼ੁਰੂ ਹੋਈ, ਇੰਟਰਨੈਸ਼ਨਲ ਸੋਸ਼ਲ ਨੈਟਵਰਕ ਦੇ ਜ਼ਰੀਏ ਉਹ ਆਪਸ ਦੇ ਵਿੱਚ ਜਿਹੜਾ ਆ ਉਹ ਜੁੜੇ, ਰੋਮੈਂਟਿਕ ਉਹਨਾਂ ਦਾ ਉਹ ਹੋਇਆ। ਅਤੇ ਪਰ ਬਾਅਦ ਦੇ ਵਿੱਚ ਕਹਿੰਦੇ ਆ ਫਿਰ ਉਹਨੂੰ ਪਤਾ ਲੱਗਾ ਵੀ ਉਹ ਜਿਹੜੀ ਔਰਤ ਆ ਉਹ ਤਾਂ $2 ਲੱਖ ਦਾ ਜਿਹੜਾ ਉਹ ਗੱਚ ਖਾ ਗਈ, ਅਤੇ ਉਹ ਬਾਅਦ 'ਚ ਪਤਾ ਲੱਗਾ ਵੀ ਇਹ ਜਿਹੜਾ ਸੋ ਕਾਲਡ US ਆਰਮੀ ਕੈਪਟਨ ਸੀਰੀਆ ਦੇ ਵਿੱਚ ਆ ਉਹ ਕੋਈ ਹੋਰ ਹੀ ਨਿਕਲਿਆ। ਉਹ ਨਾਈਜੀਰੀਆ ਦੇ ਕਾਲੇ ਮੂਲ ਦੇ ਬੰਦੇ ਸੀ ਜਿਹੜੇ, ਸੋ ਉਹਨਾਂ ਨੇ ਇੱਕ ਨਹੀਂ ਬਹੁਤ ਸਾਰੇ ਜਿਹੜੇ ਜਨਾਨੀਆਂ ਆ ਉਹਨਾਂ ਨੂੰ ਲੁੱਟਿਆ ਹੈਗਾ। ਬਿਲਕੁਲ, ਸੋ $6 ਮਿਲੀਅਨ ਦੇ ਕਰੀਬ ਉਹਨਾਂ ਨੇ ਪੈਸੇ ਲੁੱਟੇ ਜੀ, ਉਹ ਲੁੱਟੇ ਆ। ਅਤੇ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਇਹਨਾਂ ਨੇ ਤਕਰੀਬਨ 80 ਲੋਕਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਆ। ਇਹ ਇੰਟਰਨੈਸ਼ਨਲ ਜਿਹੜਾ ਮਨੀ ਲਾਂਡਰਿੰਗ ਦਾ ਕੰਮ ਜਿਹੜਾ ਉਹ ਚੱਲ ਰਿਹਾ ਸੀ, ਸਕੈਮ ਫਰਾਡਸਰ ਜਿਹੜੇ ਉਹ ਚੱਲ ਰਹੇ ਸੀ। $46 ਮਿਲੀਅਨ ਦਾ ਇਹ ਓਵਰਆਲ ਜਿਹੜਾ ਉਹ ਕੇਸ ਸੀਗਾ, ਜਿਸ ਦੇ ਵਿੱਚ ਲੋਕ ਜਿਹੜੇ ਕਹਿ ਲਓ ਵੀ ਆਪਣੇ ਹੱਥੋਂ ਆਪਣੀ ਜਿਹੜੀ ਕੀਮਤੀ ਕਮਾਈ ਆ, ਮਿਹਨਤ ਦੀ ਕਮਾਈ ਆ, ਉਹ ਗਵਾ ਰਹੇ ਸੀਗੇ। ਇੱਦਾਂ ਦੇ ਸਕੈਮ ਲਗਾਤਾਰ ਬਹੁਤ ਜਿਹੜੇ ਉਹ ਚੱਲ ਰਹੇ ਨੇ। ਸਾਰੇ ਸਕੈਮਾਂ ਤੋਂ, ਫਰਾਡਸਟਰਾਂ ਤੋਂ ਜਿਹੜਾ ਉਹ ਬਚ ਕੇ ਜਿਹੜਾ ਸਭ ਨੂੰ ਚੱਲਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਧਿਆਨ ਦਿਓ, ਕਿਸੇ ਨੇ ਤੁਹਾਨੂੰ ਕੁਛ ਵੀ ਜਿਹੜਾ ਹੈ ਉਹ ਫ੍ਰੀ ਜਿਹੜਾ ਉਹ ਨਹੀਂ ਦੇਣਾ। ਬਾਕੀ ਅੱਜ ਕੱਲ੍ਹ ਪਿਆਰ ਦਾ ਝਾਂਸਾ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਨਵੀਂ ਈਮੇਲ ਬਣਾਉਂਦੇ ਆ, ਜਿਹੜੀ ਅਧਖੜ ਉਮਰ ਦੇ ਆ, ਅਤੇ ਜਿਨ੍ਹਾਂ ਨੇ ਇਸ ਦੇ ਬਾਰੇ ਘੱਟ ਸੁਣਿਆ ਹੁੰਦਾ ਆ, ਉਹਨਾਂ ਨੂੰ ਕਿਸੇ ਨਾਈਜੀਰੀਅਨ ਪ੍ਰਿੰਸ ਦੀ ਈਮੇਲ ਆਉਣੀ ਹੁੰਦੀ ਆ, ਜਾਂ ਹੋਰ ਕਈ ਇਸ ਤਰੀਕੇ ਦੀ ਜਿਹੜੀਆਂ ਈਮੇਲਾਂ ਆਉਂਦੀਆਂ ਆ, ਅਤੇ ਬੰਦਾ ਸੋਚਦਾ ਵੀ ਸ਼ਾਇਦ ਸਾਰਾ ਕੁਛ ਇੰਟਰਨੈਟ ਦੇ ਉੱਤੇ ਇੱਦਾਂ ਉਹ ਸੱਚ ਆ, ਪਰ ਉਸ ਦੇ ਵਿੱਚ ਬਹੁਤ ਸਾਰਾ ਜਿਹੜਾ ਫਰਾਡ ਹੁੰਦਾ ਆ। ਉਹ ਸਮੱਸਿਆ ਜਿਹੜੀ ਆ ਉਹ ਉਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਲੋਕਾਂ ਨੂੰ ਜਿਹੜਾ ਉਹ ਫਰਾਡ ਉਹ ਕਰ ਰਹੇ ਨੇ, ਸਕੈਮ ਕਰ ਰਹੇ ਨੇ। ਸੋ ਬਚ ਕੇ ਜਿਹੜਾ ਆ ਉਹ ਚੱਲੋ। ਇੱਕ ਵਾਰੀ ਇਸ ਚੀਜ਼ ਦੇ ਬਾਬਤ ਜਿਹੜਾ ਜ਼ਰੂਰ ਗੱਲ ਕਰ ਲਿਆ ਕਰੋ। ਕਈ ਵਾਰੀ ਜਿਹੜੇ ਆ ਉਹ ਲੋਕ ਜਿਹੜੇ ਇਸ ਦੇ ਵਿੱਚ ਝਾਂਸੇ ਦੇ ਵਿੱਚ ਅਜਿਹਿਆਂ ਦੇ ਵਿੱਚ ਉਹ ਆ ਜਾਂਦੇ ਨੇ। ਕਈ ਵਾਰੀ ਲੋਟਰੀ ਜਿਹੜੀ ਨਿਕਲੀ ਹੁੰਦੀ ਹੈ, ਕਿਸੇ ਨੇ ਲੋਟਰੀ ਪਾਈ ਨਹੀਂ ਹੁੰਦੀ, ਆਪੇ ਹੀ ਜਿਹੜੇ ਨਿਕਲ ਜਾਂਦੀ ਆ। ਕਈਆਂ ਨੂੰ ਇੱਦਾਂ ਲੱਗਦਾ ਵੀ ਸਾਡਾ ਫ਼ੋਨ ਨੰਬਰ ਸਿਲੈਕਟ ਹੋ ਗਿਆ ਆ। ਇਹ ਵੀ ਕੋਈ ਐਸੀ ਗੱਲ ਨਹੀਂ। ਉਹ ਸਾਰਿਆਂ ਨੂੰ ਕਾਲ ਕਰਕੇ ਅਤੇ ਮੈਸੇਜ ਉਹ ਹਰ ਇੱਕ ਫ਼ੋਨ ਨੰਬਰ ਦੇ ਉੱਤੇ ਇਹੀ ਕਹਿੰਦੇ ਨੇ। ਸੋ ਪਲੀਜ਼ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਜਿਹੜੀਆਂ ਸਪੈਮ ਕਾਲਸ ਸਾਡੇ ਸਾਰੇ ਘਰਾਂ ਦੇ ਵਿੱਚ ਆਉਂਦੀਆਂ ਹੈਗੀਆਂ। ਹਰ ਰੋਜ਼ 10-10, 15-15 ਕਾਲਸ ਆਉਂਦੀਆਂ ਆ। ਉਹਨੂੰ ਹੁਣ ਦੇਖਦੇ ਹੋਏ ਜਿਹੜੀਆਂ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਟੈਲੀਕਾਮ ਪ੍ਰੋਵਾਈਡਰਸ ਹੈਗੇ ਆ, ਉਹਨਾਂ ਨੇ
ਕੱਲ੍ਹ ਜਿਹੜਾ ਆ ਅਨਾਊਂਸ ਕੀਤਾ ਆ ਵੀ ਉਹ ਇਹਦੇ ਬਾਰੇ ਅਸੀਂ ਕੁਛ ਨਾ ਕੁਛ ਕਰਨ ਜਾ ਰਹੇ ਹਾਂ। 4.7 ਬਿਲੀਅਨ ਇਲੀਗਲ ਸਪੈਮ ਕਾਲਸ ਜਿਹੜੀਆਂ ਆ ਉਹ ਅਮਰੀਕਨਜ਼ ਹਰ ਮਹੀਨੇ ਰਿਸੀਵ ਕਰਦੇ ਆ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਬਰਾਈਜ਼ਨ, AT&T, ਮੋਵਲ ਅਤੇ ਸਪ੍ਰਿੰਟ ਨੇ ਇਹ ਰਲ ਕੇ ਇਹ ਇੱਕ ਜਿਹੜਾ ਮੁੱਦਾ ਚੁੱਕਿਆ ਆ। ਕਹਿੰਦੇ ਭਈ ਨਾਲ ਉਹਨਾਂ ਦੇ 51 ਸਟੇਟਾਂ ਦੇ ਅਟਾਰਨੀ ਜਨਰਲ ਜਿਹੜੇ ਆ ਉਹਨਾਂ ਨੇ ਕਮਿਟ ਕੀਤਾ ਆ ਵੀ ਅਸੀਂ ਇੱਕ ਇੱਦਾਂ ਦੀ ਜਿਹੜੀ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਜਿੰਨੀਆਂ ਵੀ ਰੋਬੋ ਕਾਲਸ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ, ਕੰਪਿਊਟਰ ਦੇ ਨਾਲ ਕਾਲ ਕਰਦੇ ਆ, ਹਜ਼ਾਰਾਂ ਦੀ ਗਿਣਤੀ ਚੱਲੇ ਜਾਂਦੀਆਂ, ਵੀ ਉਹਨੂੰ ਜਿਹੜਾ ਆ ਬਲੌਕ ਕੀਤਾ ਜਾ ਸਕੇ। ਸੋ ਲੱਗਦਾ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਸਪੈਮ ਕਾਲਸ ਆ ਹੋ ਸਕਦਾ ਉਹ ਜਿਹੜੀਆਂ ਘੱਟ ਜਾਣ। ਬਿਲਕੁਲ, ਬਹੁਤ ਸਾਰੇ ਜਿਹੜੇ ਹੁਣ ਨੈਟਵਰਕ ਨੇ ਜੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿਸੇ ਫੋਨ ਨੰਬਰ ਦੇ ਉੱਤੇ ਆਲਰੇਡੀ ਸਿੱਧਾ ਹੀ ਲਿਖਿਆ ਆ ਜਾਂਦਾ ਵੀ ਸਕੈਮ ਜਿਹੜਾ ਹੋ ਸਕਦਾ ਹੈ, ਟੈਲੀ ਮਾਰਕੀਟਰ ਹੈਗਾ ਆ, ਉਹ ਆਪ ਹੀ ਖੁਦ ਉਸ ਦਾ ਨਾਮ ਜਿਹੜਾ ਇੱਦਾਂ ਤੁਹਾਡੇ ਫੋਨ ਦੇ ਉੱਤੇ ਲਿਖ ਕੇ ਉਹ ਕਰ ਦਿੰਦੇ। ਉਹ ਆਪਣੇ ਵੱਲੋਂ ਟਰਾਈ ਕਰ ਰਹੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਸੁਚੇਤ ਕਰਨ ਦੀ। ਅਗਲੀ ਜਿਹੜੀ ਗੱਲ ਕਰਦੇ ਆ, ਅੱਜ US ਦੇ ਅਧਿਕਾਰੀਆਂ ਨੇ ਕਹਿੰਦੇ ਲਾਸ ਐਂਜਲਸ ਦੇ ਲੌਂਗ ਬੀਚ ਦੇ ਜਿਹੜੇ ਪੋਰਟ ਤੋਂ ਇੱਕ ਇਲੀਗਲ ਚਾਈਨੀਜ਼ ਗਨ ਪਾਰਟਸ ਜਿਹੜੇ ਆ ਉਹ ਉਹਨਾਂ ਨੂੰ ਜਿਹੜਾ ਆ ਉਹ ਸੀਜ਼ ਕੀਤਾ। 53,000 ਦੇ ਤਕਰੀਬਨ ਇਲੀਗਲ ਚਾਈਨੀਜ਼ ਗਨ ਪਾਰਟਸ ਜਿਹੜੇ ਆ ਉਹ 3 ਵੱਖ-ਵੱਖ ਸ਼ਿਪਮੈਂਟਸ ਦੇ ਵਿੱਚ ਲੌਂਗ ਬੀਚ ਪੋਰਟ ਦੇ ਉੱਤੇ ਉੱਥੇ ਆ ਰਹੇ ਸੀ। ਇਹਨਾਂ ਸਾਰਿਆਂ ਦੀ ਜਿਹੜੀ ਮਾਰਕੀਟ ਦੇ ਵਿੱਚ ਕੀਮਤ $3,78,000 ਜਿਹੜੀ ਆ ਉਹ ਦੱਸੀ ਜਾ ਰਹੀ ਹੈ। ਇਸ ਦੇ ਵਿੱਚ ਗਨ ਸਾਈਟਸ, ਸਟਾਕਸ, ਮਜ਼ਲਸ ਅਤੇ ਹੋਰ ਜਿਹੜੇ ਗਨ ਦੇ ਜਿਹੜੇ ਪਾਰਟਸ ਆ ਉਹ ਦੱਸੇ ਜਾ ਰਹੇ ਸੀ। ਕਸਟਮ ਬਾਰਡਰ ਪ੍ਰੋਟੈਕਸ਼ਨ ਅਫਸਰਸ ਆ ਉਹਨਾਂ ਨੇ ਇਹ ਸ਼ਿਪਮੈਂਟ ਆ ਉਹ ਸੀਜ਼ ਕੀਤੀ ਸੀ। ਇਹ ਦੇਖੋ ਬਹੁਤ ਚਲਾਕ ਆ ਜਿਹੜੇ ਇਸ ਤਰੀਕੇ ਦੇ ਨਾਲ ਘੱਲ ਰਹੇ ਸੀ। ਉਹ ਕਹਿੰਦੇ ਵੀ ਜਿਹੜੇ ਬੱਚਿਆਂ ਦੇ ਟੋਇਜ਼, ਘਰ ਦੇ ਸਮਾਨ, ਕੱਪੜਿਆਂ ਦੇ ਨਾਲ ਜਿਹੜੇ ਇੰਡਸਟਰੀਅਲ ਮਸ਼ੀਨਰੀ ਦੇ ਵਿੱਚ ਲਗਾ ਕੇ ਇਹ ਸਾਰੀਆਂ ਚੀਜ਼ਾਂ ਆ ਉਹ ਅਮਰੀਕਾ ਦੇ ਵਿੱਚ ਸਮਗਲ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਸੀਗੇ। ਪਰ ਜਿਹੜੇ ਉੱਥੇ ਦੇ ਅਫਸਰ ਸੀਗੇ CBP ਵਾਲੇ, ਉਹਨਾਂ ਦੀ ਅੱਖ ਥੋੜ੍ਹੀ ਤਿੱਖੀ ਸੀਗੀ ਅਤੇ ਉਹਨਾਂ ਨੇ ਜਿਹੜੇ ਫੜ ਲਏ ਅਤੇ ਇਹ ਦਾਅ ਦੇ ਵਿੱਚ ਆ ਗਏ। ਉੱਦਾਂ ਤੁਸੀਂ ਇਹ ਦੇਖੋ ਵੀ ਹਰ ਇੱਕ ਚੀਜ਼ ਨੂੰ ਉਹ 100% ਚੈੱਕ ਨਹੀਂ ਕਰ ਸਕਦੇ ਅਤੇ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਸਮਗਲਿੰਗ ਦੇ ਤੌਰ ਦੇ ਵਿੱਚ ਉਹ ਇੱਥੇ ਪਹੁੰਚਦੀਆਂ ਰਹਿੰਦੀਆਂ ਹੋਣਗੀਆਂ ਅਤੇ ਯੂ ਨੈਵਰ ਨੋ ਵੀ ਇਹ ਹਥਿਆਰ ਇਹਨਾਂ ਨੇ ਕਿੰਨੇ ਜਿਹੜੇ ਆ ਕਿਹੜੇ ਪੁੱਠੇ ਕੰਮ ਦੇ ਲਈ ਬਾਅਦ 'ਚ ਵਰਤਣੇ ਸੀਗੇ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਅਤੇ ਜਾਂਦੇ ਜਾਂਦੇ ਜਿਹੜੀ ਵੈਸਟ ਨਾਈਲ ਵਾਇਰਸ ਹੈਗੀ ਆ ਉਹ ਕਾਫੀ ਅਮਰੀਕਾ 'ਚ ਫੈਲ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਅੱਜ ਇੱਕ ਦੂਜੀ ਮੌਤ ਜਿਹੜੀ ਆ ਵੈਸਟ ਨਾਈਲ ਵਾਇਰਸ ਦੇ ਨਾਲ ਹੋਈ ਹੈਗੀ ਆ। ਫ੍ਰਿਜ਼ਨੋ ਦਾ ਇੱਕ ਬੰਦਾ ਜਿਹੜਾ ਆ ਉਹਦੀ ਮੌਤ ਹੋ ਗਈ, 74 ਸਾਲਾਂ ਦਾ। ਇਸੇ ਤਰ੍ਹਾਂ ਇੱਕ ਹੋਰ ਜਣੇ ਦੀ ਪਹਿਲਾਂ ਮੌਤ ਹੋਈ ਸੀ। ਸੋ ਇਹ ਮੱਛਰ ਤੋਂ ਹੁੰਦੀ ਹੈਗੀ ਆ। ਬਿਲਕੁਲ ਮਸਕੀਟੋ ਜੀ ਬਿਲਕੁਲ ਜਿਹੜੇ ਬਾਹਰ ਘੁੰਮਣ ਫਿਰਨ ਵੀ ਜਾਂਦੇ ਆ ਜਿਸ ਟਾਈਮ 'ਤੇ ਅੱਜ ਕੱਲ੍ਹ ਮੱਛਰ ਹੁੰਦੇ ਆ ਅਤੇ ਉਹ ਧਿਆਨ ਰੱਖਣਾ ਚਾਹੀਦਾ। ਜੇ ਤੁਹਾਨੂੰ ਥੋੜ੍ਹਾ ਬਹੁਤਾ ਵੀ ਲੱਗਦਾ ਆ ਵੀ ਕਿਸੇ ਤਰ੍ਹਾਂ ਉਹ ਤੋਂ ਵੀ ਉਲਟੀਆਂ ਆਉਂਦੀਆਂ ਜਾਂ ਹੋਰ, ਤੁਹਾਨੂੰ ਇਮੀਡੀਏਟਲੀ ਜਿਹੜਾ ਹੈ ਡਾਕਟਰ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ ਆ। ਜੀ ਬਿਲਕੁਲ, ਇਹ ਬਹੁਤ ਧਿਆਨ ਰੱਖੋ। ਮਸਕੀਟੋ ਰਿਪੈਲੈਂਟ ਵਗੈਰਾ ਲਾ ਕੇ ਜਿਹੜਾ ਟਰਾਈ ਕਰੋ ਤੁਸੀਂ ਜਾਓ। ਮੱਛਰ ਵੀ ਜਿਹੜੇ ਇੱਥੇ ਦੇ ਉਹ ਤਗੜੇ ਹੁੰਦੇ ਆ। ਸੋ ਧਿਆਨ ਨਾਲ ਬਚ ਕੇ, ਖਾਸ ਕਰਕੇ ਜਿਹੜੇ ਹਾਈਕਿੰਗ ਵਗੈਰਾ ਟਰੈਕਿੰਗ ਕਰਨ ਦੇ ਲਈ ਜਿਹੜੇ ਉਹ ਜਾਂਦੇ ਨੇ ਇਹਨਾਂ ਮੱਛਰਾਂ ਤੋਂ ਬਚ ਕੇ। ਫ੍ਰੈਜ਼ਨੋ ਦੇ ਬਾਰੇ ਦੱਸ ਜਾਈਏ, ਫ੍ਰੈਜ਼ਨੋ ਦੇ ਜਿਹੜੇ ਪੁਲਿਸ ਚੀਫ ਦਾ ਅਹੁਦਾ ਹੈ ਉਹ ਖਾਲੀ ਪਿਆ ਆ, ਪਰ ਉੱਥੋਂ ਦਾ ਕਹਿੰਦੇ ਇਹ ਦੱਸਿਆ ਜਾ ਰਿਹਾ ਵੀ ਅਜੇ ਵੀ ਇਸ ਨੂੰ ਪੂਰਨ ਤੌਰ ਦੇ ਉੱਤੇ ਫੁੱਲ ਟਰਮ ਜਿਹੜਾ ਉਹ ਨਹੀਂ ਭਰਿਆ ਜਾ ਸਕਿਆ। ਪਰ ਹਾਲ ਦੀ ਘੜੀ ਜਿਹੜੇ ਉਹਨਾਂ ਨੇ ਟੈਂਪਰੇਰੀ ਬੇਸ ਦੇ ਉੱਤੇ ਜਿਹੜੇ ਉੱਥੋਂ ਦੇ ਡਿਪਟੀ ਚੀਫ ਐਂਡੀ ਹਾਲ ਆ ਉਹਨਾਂ ਦਾ ਜਿਹੜਾ ਨਾਮ ਆ ਉਹ ਅੱਗੇ ਲਿਆਂਦਾ ਆ ਅਤੇ ਉਹ ਜਿਹੜੇ ਸਿਟੀ ਆਫ ਫ੍ਰੈਜ਼ਨੋ ਦੇ ਨਵੇਂ ਪੁਲਿਸ ਚੀਫ ਆ ਉੱਥੇ ਬਣਨ ਜਾ ਰਹੇ ਆ। ਜੈਰੀ ਡਰਾਇਰ ਨੂੰ ਐਂਡੀ ਹਾਲ ਜਿਹੜੇ ਆ ਉਹ ਰਿਪਲੇਸ ਕਰਨ ਜਾ ਰਹੇ ਨੇ। 16 ਅਕਤੂਬਰ ਨੂੰ ਕਹਿੰਦੇ ਆ ਉਹਨਾਂ ਨੇ ਰਿਟਾਇਰਮੈਂਟ ਲੈਣੀ ਹੈ ਜੈਰੀ ਡਾਇਰ ਨੇ, ਅਤੇ ਉਹਨਾਂ ਦੀ ਥਾਂ ਦੇ ਉੱਤੇ ਹੁਣ ਜਿਹੜੇ ਐਂਡੀ ਹਾਲ ਆ ਉਹ ਫ੍ਰੈਜ਼ਨੋ ਦੇ ਨਵੇਂ ਪੁਲਿਸ ਚੀਫ ਉਹ ਬਣਨ ਜਾ ਰਹੇ ਨੇ। ਫ੍ਰਿਜ਼ਨੋ ਤੋਂ ਇੱਕ ਹੋਰ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਗ੍ਰੀਕ ਮੇਲਾ ਲੱਗਦਾ ਹੈਗਾ ਆ, ਉਹ ਜ਼ਰੂਰ ਫ੍ਰਿਜ਼ਨੋ ਦੇ ਏਰੀਏ ਦੇ ਜਿਹੜੇ ਆਪਣੇ ਲੋਕ ਆ ਉੱਥੇ ਜਾ ਕੇ ਦੇਖਣਾ ਚਾਹੀਦਾ, ਕਿਉਂਕਿ ਆਪਾਂ ਆਪਣੇ ਮੇਲੇ ਵੀ ਦੇਖਦੇ ਹਾਂ। ਉਹਨਾਂ ਦਾ 59ਵਾਂ 59th ਐਨੂਅਲ ਫ੍ਰਿਜ਼ਨੋ ਗ੍ਰੀਕ ਫੈਸਟੀਵਲ ਲੱਗਦਾ ਆ। ਉਹਨਾਂ ਦੇ ਜਿਹੜਾ ਜਾਰਜ ਗ੍ਰੀਕ ਆਰਥੋਡਾਕਸ ਚਰਚ 2219 ਨਾਰਥ ਆਰਚਰ ਸਟਰੀਟ ਫ੍ਰਿਜ਼ਨੋ 'ਚ ਲੱਗਣਾ ਆ। ਅਤੇ ਉੱਥੇ ਜਿਹੜੇ ਜਾ ਕੇ ਫ੍ਰਿਜ਼ਨੋ ਏਰੀਏ ਦੇ ਜੇ ਤੁਸੀਂ ਦੂਜੀ ਕਮਿਊਨਿਟੀ ਦਾ ਮੇਲਾ ਵੀ ਦੇਖਣਾ ਵੀ ਕਿੱਦਾਂ ਦਾ ਹੁੰਦਾ ਫੈਸਟੀਵਲ, ਉਹ ਜਾ ਕੇ ਤੁਹਾਨੂੰ ਦੇਖਣਾ ਚਾਹੀਦਾ ਜੀ। ਅਤੇ ਜਾਂਦੇ ਇੱਕ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਡਿਟਰੋਇਟ ਦੇ ਵਿੱਚ ਇੱਕ ਕੁੱਤੇ ਦੇ ਜਿਹੜੇ ਡੌਗ ਦੇ ਓਨਰ ਆ ਉਸ ਦੇ ਉੱਤੇ
ਮਰਡਰ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਨੇ। 9 ਸਾਲਾਂ ਦੀ ਡਿਟਰੋਇਟ ਦੀ ਕੁੜੀ ਜਿਹੜੀ ਆ ਉਹ ਮਰ ਗਈ ਸੀ ਜਦ 33 ਸਾਲਾਂ ਦੇ ਪਾਈਵੀ ਕਲੀਵਲੈਂਡ ਨਾਂ ਦੇ ਜਿਹੜੇ ਬੰਦੇ ਆ ਉਸ ਦੇ ਕੁੱਤੇ ਨੇ ਉਸ ਨੂੰ ਜਿਹੜਾ ਆ ਉਹ ਮੌਲ ਕਰ ਦਿੱਤਾ ਸੀ, ਇੱਕ ਹਿਸਾਬ ਦੇ ਨਾਲ ਦਰੜ ਕੇ ਅਤੇ ਚੱਕ ਮਾਰ ਕੇ ਤੇ ਦੰਦੀਆਂ ਵੱਢ ਕੇ ਉਸ ਨੂੰ ਜਿਹੜਾ ਉੱਥੇ ਮਾਰ ਦਿੱਤਾ ਸੀਗਾ। ਸੋ ਉਸ ਦੇ ਉੱਤੇ ਸੈਕੰਡ ਡਿਗਰੀ ਮਰਡਰ ਚਾਰजेस, ਇਨਵੋਲੰਟਰੀਲੀ ਮੈਨਸਲੌਟਰ ਤੇ ਹੈਵਿੰਗ ਡੇਂਜਰਸ ਐਨੀਮਲ ਕਾਜ਼ਿੰਗ ਡੈਥ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਨੇ। ਬਹੁਤ ਸਾਰੇ ਲੋਕ ਜਿਹੜੇ ਕਈ ਵਾਰੀ ਕਹਿ ਲਓ ਵੀ ਆਪਣੇ ਕੁੱਤਿਆਂ ਨੂੰ ਖੂੰਖਾਰ ਬਣਾਉਣ ਵਾਲੇ ਪਾਸੇ ਨੂੰ ਜਿਹੜਾ ਉਹ ਕਰਦੇ ਨੇ ਤੇ ਪਰ ਆਈ ਥਿੰਕ ਅਜਿਹੀ ਜਿਹੜੀ ਇੱਕ ਖਬਰ ਆ ਉਹ ਜਿਹੇ ਲੋਕਾਂ ਨੂੰ ਥੋੜ੍ਹਾ ਜਿਹਾ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਸੁਚੇਤ ਕਰੂਗੀ ਵੀ ਭਾਈ ਜੇ ਤੁਸੀਂ ਕੁੱਤਾ ਪਾਲਣਾ ਹੈ ਪਾਲੋ, ਪਰ ਉੱਦਾਂ ਦਾ ਰੱਖੋ, ਉੱਦਾਂ ਦਾ ਜਿਹੜਾ ਐਨੀਮਲ ਤੁਸੀਂ ਰੱਖੋ ਜਿਹੜਾ ਕਿਸੇ ਦੀ ਜਾਨ ਜਿਹੜੀ ਉਹ ਨਾ ਲਵੇ। ਕਈ ਵਾਰੀ ਕਿ ਜਿਹੜੇ ਓਨਰ ਹੁੰਦੇ ਨੇ ਕਈ ਉਹ ਆਪਣੇ ਡੌਗਸ ਨੂੰ ਬਹੁਤ ਜ਼ਿਆਦਾ ਅਗਰੈਸਿਵ ਜਿਹੜਾ ਉਹ ਬਣਾ ਦਿੰਦੇ ਨੇ ਤੇ ਉਹਦੇ ਕਰਕੇ ਬਾਅਦ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਬਣਦੀਆਂ। ਨਹੀਂ ਤਾਂ ਜਿਹੜਾ ਇਹ ਬਹੁਤ ਜਿਹੜੀਆਂ ਇਹਨਾਂ ਦੀਆਂ ਵੱਖ-ਵੱਖ ਬਰੀਡਸ ਆ ਬਹੁਤ ਹੀ ਸ਼ਾਂਤਮਈ ਜਿਹੜੀਆਂ ਬਰੀਡਸ ਆ ਤੇ ਬਹੁਤ ਹੀ ਘੁਲ ਮਿਲਣ ਵਾਲੀਆਂ ਜਿਹੜੀਆਂ ਉਹ ਬਰੀਡਸ ਡੌਗ ਦੀਆਂ ਹੁੰਦੀਆਂ ਨੇ। ਜੀ ਬਿਲਕੁਲ। ਕੱਲ੍ਹ ਨੂੰ ਸੈਚਰਡੇ ਨੂੰ ਸਵੇਰੇ ਸਾਡਾ ਇਮੀਗ੍ਰੇਸ਼ਨ ਨਾਲ ਰਿਲੇਟਡ ਪ੍ਰੋਗਰਾਮ ਹੋਊਗਾ ਤੇ ਕੱਲ੍ਹ ਸ਼ਾਮ ਨੂੰ ਆਪਾਂ ਸਾਡੀ ਟੀਮ ਪਹੁੰਚੂਗੀ ਉੱਥੇ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਹੈਗਾ ਫ੍ਰਿਜ਼ਨੋ ਦੇ ਵਿੱਚ 2125 ਨਾਰਥ ਬਾਰਟਨ ਐਵਨਿਊ ਤੇ ਉੱਥੇ ਜਿਹੜੀ ਸੰਗੀਤਕ ਸ਼ਾਮ ਹੋਣੀ ਆ। ਰਾਜਕਰਮਵੀਰ ਸਿੰਘ ਜੀ ਜੀ ਬਿਲਕੁਲ, ਉਸ ਦੇ ਵਿੱਚ ਵੱਖ-ਵੱਖ ਜਿਹੜੇ ਪੰਜਾਬ ਦੇ ਲੋਕ ਸਾਜ਼ ਨੇ ਜਿਨ੍ਹਾਂ 'ਚ ਅਲਗੋਜੇ, ਤੁੰਬੀ, ਸਰੰਗੀ, ਢੋਲਕੀ, ਬੀਨ ਜਿਹੜੀ ਆ ਉਹ ਉੱਥੇ ਉਹਨਾਂ ਦਾ ਕਹਿ ਲਓ ਵੀ ਉਹਨਾਂ ਦੀ ਪੇਸ਼ਕਾਰੀ ਜਿਹੜੀ ਹੋਣੀ ਆ, ਜੁਗਲਬੰਦੀਆਂ ਜਿਹੜੀਆਂ ਉੱਥੇ ਤੁਹਾਨੂੰ ਉਹਨਾਂ ਦੀਆਂ ਸੁਣਨ ਨੂੰ ਮਿਲਣਗੀਆਂ। ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਰਮਜੀਤ ਸਿੰਘ ਪੱਡਾ ਜਿਹੜੇ ਉਹ ਪਹੁੰਚੇ ਹੋਏ ਨੇ। ਉਹਨਾਂ ਨੇ ਇਹ ਵੱਖ-ਵੱਖ ਜਿਹੜੇ ਲੋਕ ਸਾਜ਼ ਨੇ ਉਹ ਵਜਾ ਕੇ ਜੁਗਲਬੰਦੀਆਂ ਜਿਹੜੀਆਂ ਆ ਜਗਜੀਤ ਸਿੰਘ, ਅੰਮ੍ਰਿਤਜੋਤ ਸਿੰਘ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਜਿਹੜੀਆਂ ਉਹ ਕਰਨੀਆਂ ਆ। ਸੋ ਸ਼ਾਮ ਨੂੰ 3:30 ਵਜੇ ਤੋਂ 5 ਵਜੇ ਦੇ ਦਰਮਿਆਨ ਪੰਜਾਬੀ ਕਲਚਰਲ ਸੈਂਟਰ ਜਿਹੜਾ ਕਿ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓ ਦੇ ਕੰਪਲੈਕਸ ਦੇ ਵਿੱਚ ਹੈ 2125 ਨਾਰਥ ਬਾਰਟਨ ਐਵਨਿਊ ਫ੍ਰੈਜ਼ਨੋ ਦੇ ਵਿੱਚ। ਉੱਥੇ ਪਹੁੰਚੋ। ਬੜਾ ਹੀ ਇੱਕ ਨਵੇਕਲਾ ਜਿਹਾ ਜਿਹੜਾ ਇਹ ਪ੍ਰੋਗਰਾਮ ਹੈਗਾ ਆ ਜਿਸ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਸਾਜ਼ਾਂ ਦੀ ਜਿਹੜੀ ਜੁਗਲਬੰਦੀ ਆ ਉਹ ਤੁਹਾਨੂੰ ਉੱਥੇ ਸੁਣਨ ਨੂੰ ਮਿਲੂਗੀ। ਕੋਈ ਬਹੁਤਾ ਲੰਬਾ ਚੌੜਾ ਪ੍ਰੋਗਰਾਮ ਨਹੀਂ ਆ, ਘੰਟੇ 2 ਘੰਟੇ ਦਾ ਜਿਹੜਾ ਪ੍ਰੋਗਰਾਮ ਹੋਊਗਾ। ਆਰਾਮ ਦੇ ਨਾਲ ਤੁਸੀਂ ਉਸ ਨੂੰ ਜਿਹੜਾ ਉਹ ਇੰਜੋਏ ਕਰੋ। ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਕੋਈ ਕਿਸੇ ਤਰ੍ਹਾਂ ਦੀ ਐਂਟਰੀ ਫੀਸ ਨਹੀਂ ਹੈਗੀ। ਹਾਂਜੀ, ਤੇ ਲੋਕ ਸਾਜ਼ ਜਿਹੜੇ ਉਹ ਦੇਖਣਗੇ, ਵੱਜਦੇ ਸੁਣਨਗੇ ਤੇ ਹੋ ਸਕਦਾ ਕਿਸੇ ਦੀ ਉਸ ਦੇ ਵਿੱਚ ਦਿਲਚਸਪੀ ਵੀ ਜਿਹੜੀ ਉਹ ਬੱਚਿਆਂ ਦੀ ਬਾਅਦ 'ਚ ਬਣ ਜਾਵੇ ਜੀ। ਸੋ ਇੱਥੇ ਜਿਹੜਾ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ ਜਿੱਥੋਂ ਤੁਸੀਂ ਲੈ ਸਕਦੇ ਹੋ